अस्सलाम वालेकुम। आमिर मकसूद बसरा ਸਾਡੇ ਟਿਕਟੌਕ ਤੇ ਇੱਕ ਖਾਤੂਨ ਨੇ, ਉਹਨਾਂ ਦਾ ਨਾਮ ਹੈ ਡਾਕਟਰ ਤਮਕਨੀਤ। ਮੇਰਾ ਖਿਆਲ ਤਮਕਨੀਤ ਹੀ ਉਹਨਾਂ ਦਾ ਸ਼ਾਇਦ ਨਾਂ ਹੈ। ਨਾਂ ਖੂਬਸੂਰਤ ਹੈ, ਮੈਨੂੰ ਸ਼ਾਇਦ ਲੈਣਾ ਨਹੀਂ ਆ ਰਿਹਾ ਜਾਂ ਇਹੀ ਹੈ। ਮੈਨੂੰ ਉਹਨਾਂ ਦੀ ਬੋਲਡਨੈਸ ਬੜੀ ਪਸੰਦ ਹੈ, ਉਹਨਾਂ ਦਾ ਓਪਨ ਜੋ ਹੈ ਨਾ, ਉਹ ਖਾਤੂਨ ਆਪਣੇ ਆਪ ਨੂੰ ਬਿਲਕੁਲ ਉਸ ਤਰ੍ਹਾਂ ਹੀ ਪ੍ਰੈਜ਼ੈਂਟ ਕਰਦੀ ਹੈ। ਕੋਈ ਉਹਦੇ 'ਚ ਰੱਖ ਰਖਾਓ ਨਹੀਂ, ਕੋਈ ਆਪਣੇ ਆਪ ਨੂੰ ਉਹ ਇੰਜ ਨਹੀਂ ਪੇਸ਼ ਕਰਦੀ, ਨਾ ਐਕਸਟਰਾ ਮੋਡ ਸਕॉड, ਨਾ ਕੋਈ ਛੂਈ ਮੁਈ, ਕੁਛ ਵੀ ਨਹੀਂ। ਇੱਕ ਵੈਰੀ ਬ੍ਰਿਲੀਅੰਟ ਫੀਮੇਲ ਫੀਲ ਹੁੰਦਾ ਹੈ ਉਹਨਾਂ ਦੀ ਗੱਲ ਸੁਣ ਕੇ, ਉਹਨਾਂ ਦੀ ਗੱਲਬਾਤ ਜਿਸ ਲੈਵਲ ਦੀ ਵੀ। ਪਿਛਲੇ ਦਿਨੋਂ ਉਹਨਾਂ ਨੇ ਹੁਣ 2-4 ਦਿਨ ਦੇ ਵਿੱਚ ਪਿੱਛੇ ਉਹਨਾਂ ਨੇ ਇੱਕ ਸੀਰੀਜ਼ ਲਾਂਚ ਕੀਤੀ ਜਿਸ 'ਚ ਖਵਾਤੀਨ ਦੇ ਰਵੱਈਏ ਔਰ ਖਵਾਤੀਨ ਦੀ ਅਕਾਸੀ ਕਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ। ਅੱਛਾ, ਜਦੋਂ ਮੈਂ ਇਹੋ ਜਿਹੇ ਲੋਕ ਦੇਖਣਾ ਨਾ, ਜਿਵੇਂ ਤਮਕਨੀਤ ਨੇ, ਜਿਨ੍ਹਾਂ ਨੂੰ ਕੋਈ ਕੰਪਲੈਕਸ ਨਹੀਂ ਹੁੰਦਾ, ਜਿਨ੍ਹਾਂ ਨੂੰ ਆਪਣੀ ਲਾਈਫ ਦੇ ਵਿੱਚ ਕੋਈ ਕਿਸੇ ਕਿਸਮ ਦਾ, ਉਹ ਓਵਰਕਮ ਕਰ ਚੁੱਕੇ ਹੁੰਦੇ ਨੇ ਔਰ ਅੱਗੇ ਜਾ ਚੁੱਕੇ ਹੁੰਦੇ ਨੇ ਜ਼ਿੰਦਗੀ 'ਚ, ਇੰਨਾ ਅੱਗੇ ਜਾ ਚੁੱਕੇ ਹੁੰਦੇ ਨੇ ਆਪਣੇ ਕੌਨਫੀਡੈਂਸ ਕਿ ਉਹਨਾਂ ਨੂੰ ਮੈਟਰ ਨਹੀਂ ਕਰਦਾ। ਮੇਰਾ ਸ਼ਾਇਦ ਖਿਆਲ 'ਚ ਦਿਲ 'ਚ ਹੁੰਦਾ ਕਿ ਸ਼ਾਇਦ ਉਹ ਚੀਜ਼ਾਂ ਨੂੰ ਬਹੁਤ ਹੀ ਡੀਪਲੀ, ਬਹੁਤ ਹੀ ਬੇਸਿਕ 'ਤੇ ਜਾ ਕੇ ਉਹਨਾਂ ਦੇ ਬੀ ਫੜ ਕੇ ਮਸਲੇ ਦੇ ਜਿਹੜੇ ਨੇ ਉਹਨਾਂ ਦੇ ਉੱਥੋਂ ਉਹਨੂੰ ਫੀਲ ਕਰਨਾ ਔਰ ਐਨਾਲਾਈਜ਼ ਕਰ ਸਕਦੇ ਨੇ ਉਹ ਲੋਕ। ਲੇਕਿਨ ਮੈਨੂੰ ਲੱਗਦਾ ਸ਼ਾਇਦ ਡਾਕਟਰ ਸਾਹਿਬ ਨੇ ਖਵਾਤੀਨ ਦੇ ਮਾਮਲੇ 'ਚ ਨਹੀਂ ਕੀਤਾ। ਸਾਡੇ ਮੁਆਸ਼ਰੇ 'ਚ ਮਰਦ ਤੇ ਔਰਤ ਦੇ ਮਸਲੇ ਨੂੰ ਲੈ ਕੇ ਖਵਾਤੀਨ ਦੇ ਵਿੱਚ ਜਦੋਂ ਵੀ ਡਿਸਕਸ ਹੋਏ ਤਾਂ ਇੰਝ ਹੀ ਲੱਗਦਾ ਜੇ ਕਿ ਮਰਦ ਇੱਕ ਜਾਬਰ ਹੁਕਮਰਾਨ ਤੇ ਇੱਕ ਪਤਾ ਨਹੀਂ ਜਾਨਵਰ ਹੈ, ਔਰ ਉਹ ਜਿਹੜੀਆਂ ਖਵਾਤੀਨ ਨੇ ਉਹ ਵਿਚਾਰੀਆਂ ਥਰੂ ਆਊਟ ਇੱਕ ਮਾਸੂਮ ਤਰੀਨ ਸ਼ਖਸੀਅਤ ਨੇ, ਔਰ ਮਰਦ ਜਿਹੜਾ ਉਹ ਬਸ ਉਹ ਜਦੋਂ ਉਹਨਾਂ ਦੀ ਜ਼ਿੰਦਗੀ 'ਚ ਆਇਆ ਔਰ ਉਹ ਪਾਗਲ ਇਨਸਾਨ ਸੀ, ਉਹਨੂੰ ਕੁਝ ਸਮਝ ਨਹੀਂ ਆਇਆ ਔਰ ਉਹਨਾਂ 'ਤੇ ਜ਼ੁਲਮ ਜਬਰ ਕਰਨਾ ਸ਼ੁਰੂ ਕਰਤਾ ਉਹਨੇ, ਔਰ ਹਰ ਟਾਈਮ ਉਹਦਾ ਇੱਕ ਹੀ ਮੂਡ 'ਚ ਹੁੰਦਾ ਔਰ ਹਰ ਟਾਈਮ ਇਹ ਕਰੀ ਜਾਂਦਾ, ਪਤਾ ਨਹੀਂ ਕਿਉਂ। ਹਾਲਾਂਕਿ ਅਸੀਂ ਅਗਰ ਬੁਨਿਆਦੀ ਤੌਰ 'ਤੇ ਦੇਖੀਏ ਤੇ ਮਸਲਾ ਹੋਏਗਾ ਵੀ ਇਸ ਤਰ੍ਹਾਂ ਦਾ, ਕੁਝ ਲੋਕ ਹੋਣਗੇ ਇਸ ਤਰ੍ਹਾਂ ਤਾਂ ਨਹੀਂ ਕਿ ਨਹੀਂ, ਮੁਆਸ਼ਰੇ 'ਚ ਹਰ ਤਰ੍ਹਾਂ ਦੇ ਰੰਗ ਦੇ ਲੋਕ ਪਾਏ ਜਾਂਦੇ ਨੇ, ਇਹਦੇ ਨਾਲ ਵੀ ਜ਼ਿਆਦਾ ਅਗਰੈਸਿਵ, ਇਹਦੇ ਨਾਲ ਘੱਟ ਅਗਰੈਸਿਵ ਬਹੁਤ। ਔਰ ਲੇਕਿਨ ਮਜਮੂਈ ਤੌਰ 'ਤੇ ਕਿਉਂਕਿ ਅਸੀਂ ਐਸੇ ਤਬਕੇ 'ਚੋਂ, ਅਸੀਂ ਵੀ ਯੂਨੀਵਰਸਿਟੀ 'ਚ ਪੜ੍ਹੇ ਹਾਂ ਔਰ ਸਾਡੇ ਦੋਸਤ ਸਹਿਬਾਬ ਵੀ ਨੇ, ਮੈਂ ਇੱਕ ਵੀ ਬੰਦਾ ਹਾਲੇ ਤੱਕ ਆਪਣੀ ਲਾਈਫ 'ਚ ਐਸਾ ਨਹੀਂ ਵੇਖਿਆ ਜਿਹੜਾ ਕੋਈ ਆਪਣੀ ਫੈਮਿਲੀ ਤਬਾਹ ਕਰਨਾ ਚਾਹੁੰਦਾ ਹੋਵੇ। ਹਾਂ ਕੋਈ ਹੈ, ਮੈਂ ਸੁਣਿਆ ਹੈ, ਕਿਸੇ ਦੇ ਬਾਰੇ ਵੀ ਸੁਣਿਆ ਹੈ ਕਿ ਉਹ ਕਰਨਾ ਚਾਹੁੰਦਾ ਸੀ, ਲੇਕਿਨ ਮੈਂ ਦੇਖਿਆ ਨਹੀਂ, ਪਰਸਨਲੀ ਕਿਸੇ ਨੂੰ ਮਿਲਿਆ ਨਹੀਂ ਐਸਾ। ਹਰ ਕੋਈ ਆਪਣੀ ਫੈਮਿਲੀ ਲਾਈਫ ਆਬਾਦ ਕਰਨਾ ਚਾਹੁੰਦਾ ਹੈ। ਔਰ ਮਰਦਾਂ ਦੇ ਵਿੱਚ ਖਵਾਤੀਨ ਡਿਸਕਸ ਹੀ ਨਹੀਂ ਹੁੰਦੀਆਂ, ਉਹ ਕਦੇ ਨਹੀਂ ਬਹਿ ਕੇ ਕਰਦੇ ਕਿ ਤੁਹਾਡੀ ਭਰਜਾਈ ਇੰਝ, ਉਹਨੇ ਮੈਨੂੰ ਇੰਝ ਕੀਤਾ, ਯਾਨੀ ਉਹਦੀ ਬੁਰਾਈਆਂ ਨਹੀਂ। ਹਾਂ ਕੋਈ ਅੱਛਾਈ ਅਗਰ ਡਿਸਕਸ ਹੋਈ ਜਾਂ ਕੋਈ ਵੈਸੇ ਜਨਰਲ ਗੱਲ ਹੋਈ ਤਾਂ ਹੋਈ, ਲੇਕਿਨ ਇਸ ਤਰ੍ਹਾਂ ਨਹੀਂ ਡਿਸਕਸ ਹੁੰਦੀ। ਲੇਕਿਨ ਖਵਾਤੀਨ ਜਿੱਥੇ ਬੈਠ ਗਿਆ ਉਹ ਆਪਣੇ ਖਾਨਦਾਨ ਨੂੰ, ਆਪਣੇ ਮਰਦਾਂ ਨੂੰ ਕਲੈਕਟਿਵਲੀ ਡਿਸਕਸ ਕਰਦੀ ਹੈ, ਅਤੇ ਇਹਦਾ ਮਤਲਬ ਹੈ ਮਰਦ ਔਰਤ ਨੂੰ ਜ਼ਿਆਦਾ ਇੱਜ਼ਤ ਦਿੰਦਾ ਮੁਆਸ਼ਰਤੀ ਤੌਰ 'ਤੇ। ਹਾਂ ਉਹਦਾ ਬੈਲੈਂਸ ਜਿਹੜਾ ਨਾ ਉਹ ਡਿਸਕਸ ਕਰਨ ਵਾਲਾ ਹੈ, ਔਰ ਉਹਦੀ ਬੇਸਿਕ ਵੀ ਡਿਸਕਸ ਕਰਨ ਵਾਲੀ ਹੈ। ਇਹ ਵੀ ਤਾਂ ਹੋ ਸਕਦਾ ਹੁਣ ਜਿਵੇਂ ਇੱਕ ਖਾਤੂਨ ਹੈ, ਉਹ ਜਦੋਂ ਆਪਣੇ ਬੱਚਿਆਂ ਦੇ ਬਾਰੇ ਫੀਲ ਕਰਦੀ ਹੈ ਤਾਂ ਉਹਨੂੰ ਆਪਣੇ ਇੱਕ ਬੱਚੇ ਦੀ ਇੱਕ ਆਦਤ ਦਾ ਪਤਾ ਹੁੰਦਾ, ਉਹਦੀ ਸੈਂਸਿਟੀਵਿਟੀ ਦਾ ਪਤਾ ਹੁੰਦਾ, ਉਹਦਾ ਹਰ ਮਾਮਲੇ ਦਾ ਪਤਾ ਹੁੰਦਾ, ਕਿੱਥੋਂ ਬੁਰਾ ਬਣਾਇਆ ਗਿਆ, ਕਿਹੜਾ ਅੱਛਾ, ਕਿਵੇਂ ਉਹਨੂੰ ਗਰੋ ਕਰਨਾ ਹੈ, ਉਹਦੀ ਕੇਅਰ, ਉਹਦੀ। ਜਿਵੇਂ ਮੇਰੀ ਵਾਲਦਾ, ਉਹਨਾਂ ਨੇ 5 ਬੱਚੇ ਸਾਡੀ ਵਾਲਦਾ ਨੇ ਆਪਣੇ ਜਵਾਨ ਕੀਤੇ, ਮੁੰਡੇ ਹੀ, ਔਰ ਸਾਰੇ ਇੱਕ ਤੋਂ ਵੱਧ ਇੱਕ ਐਟਮ। ਅੱਛਾ ਉਹਨਾਂ ਨੇ ਕੀਤੇ ਵੱਡੇ ਔਰ ਬੜੇ ਨਾਜ਼ਾਂ ਨਾਲ, ਸਾਨੂੰ ਕਦੀ ਜੁੱਤੀ ਵੀ ਜਿਹੜੀ ਹੈ ਨਾ ਉਹ ਕਦੀ ਉੱਤਰ ਕੇ ਨਹੀਂ। ਹੁਣ ਉਹਨਾਂ ਦੀ ਖੂਬੀ ਸੀ, ਉਹਨਾਂ ਨੇ 5 ਮੁੰਡੇ ਜਵਾਨ ਕਰ ਲਏ। ਹੁਣ ਜਦੋਂ ਖਾਤੂਨ ਆਉਂਦੀਆਂ ਫਿਰ ਸਿਖਾਉਣਾ ਸ਼ੁਰੂ ਕਰਦੀਆਂ, ਇੱਥੇ ਜੁੱਤੀ ਲਾਓ, ਇੱਥੇ ਕੱਪੜਾ ਟੰਗੋ, ਇੱਥੇ ਇਹ ਕਰੋ ਉਹ ਕਰੋ, ਠੀਕ ਹੈ। ਲੇਕਿਨ ਗੱਲ ਹੈ ਕਿ ਇਹਨੇ ਸਾਰੀ ਜ਼ਿੰਦਗੀ ਨਹੀਂ ਕੀਤਾ, ਉਹ ਹੁਣ ਆ ਕੇ ਇੱਕਦਮ ਆਪਣੇ ਆਪ ਨੂੰ ਕਿਉਂ ਬਦਲਣਗੇ? ਐਡਜਸਟ ਤੁਸੀਂ ਵੀ ਤਾਂ ਹੋ ਸਕਦੇ ਹੋ। ਮੈਂ ਇਹਨਾਂ ਮਾਮਲਾਤ ਦੇ ਉੱਤੇ ਡਿਸਕਸ ਕਰਨਾ ਚਾਹੁੰਦਾ, ਔਰ ਮੈਂ ਚਾਹੁੰਦਾ ਕਿ ਇੱਕ ਅੱਛੀ ਖੂਬਸੂਰਤ ਇੰਟਲੈਕਟ ਖਾਤੂਨ ਜਿਹੜੀ ਹੈ ਡਾਕਟਰ ਤਮਕਨੀਤ, ਅਗਰ ਉਹ ਇਹਦੇ ਉੱਤੇ ਡਿਸਕਸ ਕਰਨਾ ਚਾਹਣ ਜਾਂ ਆਪਣੀ ਰਾਏ ਦੇਣਾ ਚਾਹਣ, ਉਹਨਾਂ ਦੀ ਮਰਜ਼ੀ। ਲੇਕਿਨ ਮੈਂ ਸੋਚਿਆ ਹੈ ਕਿ ਇਹਦੇ ਉੱਤੇ ਸਾਨੂੰ ਗੱਲ ਕਰਨੀ ਚਾਹੀਦੀ, ਹੋਰ ਵੀ ਮਰਦਾਂ ਨੂੰ ਕਰਨੀ ਚਾਹੀਦੀ। ਅਸੀਂ ਮੁਆਸ਼ਰੇ ਦੀ ਬਿਹਤਰੀ ਉਦੋਂ ਲਿਆ ਸਕਦੇ ਹਾਂ ਜਦੋਂ ਅਸੀਂ ਵੀ ਡਿਸਕਸ ਕਰੀ, ਸਾਰੇ ਡਿਸਕਸ ਕਰਨ ਕਿ ਅਸਲ ਅਮੂਮੀ ਮਸਲਾ ਹੈ ਕਿ ਕਿਉਂ ਵਿਲਨ ਨੇ ਮਰਦ ਔਰਤਾਂ ਦੀ ਮਹਿਫਲ ਦੇ ਵਿੱਚ, ਔਰਤਾਂ ਦੇ ਵਿੱਚ, ਮਰਦਾਂ ਦੇ ਵਿੱਚ ਔਰਤ ਇਸ ਤਰ੍ਹਾਂ ਵਿਲਨ ਦੇ ਤੌਰ 'ਤੇ ਕਦੀ ਪ੍ਰੈਜ਼ੈਂਟ ਨਹੀਂ ਹੁੰਦੀ। ਔਰ ਮਾਮਲਾਤ ਹੁੰਦੇ ਨੇ, ਗੁੱਸੇ ਵੀ ਹੁੰਦੇ ਨੇ, ਸਾਰੇ ਹੁੰਦੇ ਨੇ। ਇਹਦੇ 'ਤੇ ਅਸੀਂ ਫਰਦਰ ਡਿਸਕਸ਼ਨ ਮੇਰਾ ਖਿਆਲ ਹੈ ਚੱਲਦੀ ਰਹਿਣੀ ਚਾਹੀਦੀ, ਲੇਕਿਨ ਕਮ ਅਜ਼ ਕਮ ਮਰਦ ਨੂੰ
ਹਰ ਟਾਈਮ ਜਾਨਵਰ ਤੇ ਨਾ ਇਹ ਬੁਰੇ ਨਾ ਬੁਰਾ ਤੇ ਨਾ ਪ੍ਰੈਜ਼ੈਂਟ ਕਰੋ। ਹਰ ਟਾਈਮ ਇਹਨੂੰ ਕਿਸੇ ਨਾ ਕਿਸੇ ਲੈਵਲ ਦੇ ਉੱਤੇ ਕੋਈ ਅਜੀਬੋ ਗਰੀਬ ਜੀ ਪਰਸਨੈਲਿਟੀ, ਅਜੀਬ ਕੰਪਲੈਕਸ ਹੀ, ਅਜੀਬੋ ਗਰੀਬ ਜਿਹਾ ਉਹਦੇ ਵਿੱਚੋਂ ਭੈੜੇ ਜਿਹੇ ਅਸਰਾਤ ਕੱਢ ਕੇ ਕਿਉਂ ਖਾਂਦੇ ਰਹਿੰਦੇ ਲੋਕਾਂ ਨੂੰ? ਉਹ ਵੀ ਇਨਸਾਨ ਹੀ ਹੈ। ਇੱਕ ਮਰਦ ਔਰ ਔਰਤ ਨੂੰ ਜੋ ਤੁਸੀਂ ਬਰਾਬਰ ਸਮਝਦੇ ਹੋ ਤਾਂ ਉਸ ਮਰਦ ਨੂੰ ਵੀ ਤਾਂ ਇਨਸਾਨ ਹੀ ਸਮਝ ਲਓ। ਔਰ ਜੀ ਹੁਣ ਬਾਕੀ ਗੱਲਾਂ ਅਸੀਂ ਬਾਅਦ 'ਚ ਕਰਾਂਗੇ ਇਨਸ਼ਾਅੱਲਾ, ਅਗਲੀਆਂ ਅਸੀਂ ਡਿਸਕਸ਼ਨਾਂ ਦੇ ਵਿੱਚ ਅਗਲੇ ਕਿਉਂਕਿ ਲੰਮਾ ਬਹੁਤ ਹੋ ਜਾਣਾ, ਤੇ ਫਿਰ ਇਸ ਟੌਪਿਕ ਨੂੰ ਲੈ ਕੇ ਚੱਲਾਂਗੇ। ਇਹਦਾ ਕੋਈ ਨਾ ਕੋਈ ਕਿਸੇ ਨਾ ਕਿਸੇ ਪਾਸੇ ਨੂੰ ਲਾਉਣ ਦੀ ਕੋਸ਼ਿਸ਼ ਕਰਾਂਗੇ ਸਮਝਣ ਵਾਸਤੇ। ਹੁਣ ਚਾਹੁੰਦਾ ਮੈਂ ਇਜਾਜ਼ਤ, ਅੱਲਾ ਹਾਫਿਜ਼। ਕਾਟਨ ਸ਼ਲਵਾਰ ਕਮੀਜ਼ maqsood.pk 4500 ਦੇ ਵਿੱਚ maqsood.pk ਤੇ ਤੁਹਾਨੂੰ ਮਿਲੇਗਾ। ਇਹ ਸ਼ਲਵਾਰ ਕਮੀਜ਼ ਬਹੁਤ ਅੱਛੀ ਕਾਟਨ ਵਾਲਾ ਪਲੇਨ ਸ਼ਲਵਾਰ ਕਮੀਜ਼ ਹੈ, ਜ਼ਰੂਰ ਤੁਹਾਨੂੰ ਪਸੰਦ ਆਏਗਾ। ਅੱਲਾ ਹਾਫਿਜ਼।